ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं अमरवीर सिंह TV84 ਦੇ ਸਪੈਸ਼ਲ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਵਿਊਅਰਸ, 1984 ਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ ਗਿਆ। ਇਸ ਫੌਜੀ ਹਮਲੇ ਘੱਲੂਘਾਰੇ ਦੇ ਵਿੱਚ ਜਨਰਲ ਅਰੁਣ ਕੁਮਾਰ ਵੈਦਿਆ ਫੌਜ ਦੇ ਕਮਾਂਡਰਾਂ ਦੇ ਵਿੱਚੋਂ ਇੱਕ ਸਨ। ਉਹ ਉਸ ਸਮੇਂ ਕਮਾਂਡਰ ਇਨ ਚੀਫ ਸਨ ਇੰਡੀਅਨ ਆਰਮੀ ਦੇ। ਇਹਦੀ ਅਰੁਣ ਕੁਮਾਰ ਵੈਦਿਆ ਨੂੰ ਸੋਧਾ ਲਾਉਣ ਵਾਲੇ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਉਹ ਦੋ ਨਾਮ ਹਨ ਜਿਨ੍ਹਾਂ ਦਾ ਨਾਮ ਸਿੱਖ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਏਗਾ। ਇਹਨਾਂ ਨੇ ਪੂਨੇ ਜਾ ਕੇ ਅਰੁਣ ਕੁਮਾਰ ਵੈਦਿਆ ਨੂੰ ਸੋਧਾ ਲਾਇਆ ਸੀ। ਇਸ ਮੌਜੂਦਾ ਸਿੱਖ ਸੰਘਰਸ਼ ਦੇ ਉੱਤੇ ਇਸ ਸਮੇਂ ਦੇ ਵਿੱਚ ਕਈ ਫਿਲਮਾਂ ਪਿਛਲੇ ਬੀਤੇ ਸਮੇਂ ਦੇ ਵਿੱਚ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸੇ ਲੜੀ ਦੇ ਵਿੱਚ ਅੱਜ ਇੱਕ ਨਵੀਂ ਫਿਲਮ ਬਣ ਕੇ ਤਿਆਰ ਹੋਈ ਹੈ ਜਿਸ ਦਾ ਨਾਮ ਹੈ ਦ ਮਾਸਟਰਮਾਈਂਡ ਜਿੰਦਾ ਸੁੱਖਾ। ਇਸ ਫਿਲਮ ਦੀ ਰਿਲੀਜ਼ ਡੇਟ 7 ਅਗਸਤ ਨੂੰ ਤੈਅ ਕੀਤੀ ਗਈ ਹੈ। ਆਓ ਸਭ ਤੋਂ ਪਹਿਲਾਂ ਇਸ ਫਿਲਮ ਦੀਆਂ ਕੁਝ ਝਲਕੀਆਂ ਤੇ ਨਜ਼ਰ ਮਾਰਦੇ ਹਾਂ। ਸ਼ਰੀਰ ਦੀ ਮੌਤ ਨੂੰ ਮੌਤ ਨਹੀਂ ਮੰਨਦਾ, ਜ਼ਮੀਰ ਦੇ ਮਰ ਜਾਣ ਨੂੰ ਮੌਤ ਮੰਨਦਾ। सुप्रिटेंडेंट साहब, ये है नया कैदी हरजिंदर सिंह उर्फ जिंदा। बड़े सो निहाल, सत श्री अकाल। ਅਕਾਲ ਤਖਤ ਦੇ ਉੱਤੇ ਹੋਏ ਹਮਲੇ ਨੇ ਸਾਡੇ ਹੱਥਾਂ ਵਿੱਚ ਕਲਮ ਦੀ ਥਾਂ ਬੰਦੂਕਾਂ ਫੜਾ ਦਿੱਤੀ। ਹੁਣ ਸਬਰ ਦਾ ਬੰਨ ਟੁੱਟ ਗਿਆ ਸੁਖੇ। ਲੋਕਾਂ ਨੂੰ ਇਕਜੁੱਟ ਕਰਨ ਲਈ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪਊਗਾ। ਬੜਾ ਸੋਨਿਹਾ ਇਹ ਜੇ ਜਿਉਣਾ ਤੇ ਅਣਖ ਨਾਲ ਤੇ ਜੇ ਮਰਨਾ ਤੇ ਧਰਮ ਵਾਸਤੇ। ਸਿੰਘ ਗਰਮ ਖਿਆਲੀ ਨਹੀਂ ਉਹ ਠੰਡੇ ਸਿੰਘਾਂ ਦੀ ਜਾਵੇ ਜੀਪ ਸ਼ੂਕ ਦੀ। ਜਦੋਂ ਹਥਿਆਰ ਹੱਥ 'ਚ ਹੋਵੇ ਨਾ ਤਾਂ ਗੋਲੀ ਚਲਾਉਣ ਤੋਂ ਪਹਿਲਾਂ ਅੱਧੇ ਮਸਲੇ ਆਪੇ ਹੀ ਹੱਲ ਹੋ ਜਾਂਦੇ ਨੇ। ਤਾਂ ਫਿਰ ਕਰ ਲੋ ਦਿੱਲੀ ਵੱਲ ਨੂੰ ਮੂੰਹ। तो तू है वो आतंकवादी जिसकी तलाश में पूरे हिंदुस्तान की पुलिस लगी हुई है। ਜਿਨ੍ਹਾਂ ਨੇ ਪੰਜਾਬ 'ਚ ਅੱਤ ਚੱਕੀ ਸੀ ਉਹਨਾਂ ਦਾ ਤਾਂ ਪੜਤਾ ਕੀਰਤਨ ਸੋਇਲਾ। ਹੁਣ ਅੱਗੇ ਦੱਸੋ ਕੀ ਪ੍ਰੋਗਰਾਮ ਹੈ? ਉਹ ਸੱਪ ਨੂੰ ਖੁੱਡ 'ਚ ਕੱਢਣਾ ਜਿਹੜਾ ਹੁਣ ਪੂਨੇ ਲੁਕਿਆ ਬੈਠਾ ਹੈ। ਲੈ ਜਿੰਦੇ ਲਾਤਾ ਕੌਮ ਦੇ ਸਿਰ ਤੋਂ ਕਰਜ਼ਾ। 170 गवाह खड़े करके भी शेरों को जेल में बंद नहीं कर सके ना। अब हम बताते हैं शहादत किसे कहते हैं। 3 गोलियां दागी थी उसके सीने में मैंने। ਪੁੱਤਰ ਨੇਰੇ ਤੱਕ ਕਰਨਾ ਆਵੇ ਤਾਂ ਮਾਂ ਦੇ ਕਾਲਜੇ 'ਚ ਹੌਲ ਪੈ ਜਾਂਦਾ। ਤੈਨੂੰ ਤਾਂ ਮੈਂ ਇਸ ਜਨਮ 'ਚ ਦੁਬਾਰਾ ਨਹੀਂ ਮਿਲਦਾ। ਕੌਮ ਤੇ ਕੁਰਬਾਨ ਹੋਣ ਲਈ ਕਦੇ ਕਦੇ ਹੀ ਮੌਕਾ ਮਿਲਦਾ ਪੁੱਤਰੋ। ਛੱਡ ਫਿਰ ਜਕਾਰਾ। ਵਿਊਅਰਸ, ਇਹ ਫਿਲਮ ਦ ਮਾਸਟਰਮਾਈਂਡ ਜਿੰਦਾ ਐਂਡ ਸੁੱਖਾ ਜੋ ਕਿ 7 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਪ੍ਰੋਡਿਊਸਰਸ ਤੇ ਕੋ-ਪ੍ਰੋਡਿਊਸਰ ਸਾਡੇ ਨਾਲ ਨਿਊਯਾਰਕ ਵਿਖੇ ਅੱਜ ਸਟੂਡੀਓ 'ਚ ਮੌਜੂਦ ਨੇ, ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਸਰਦਾਰ ਮਨਪ੍ਰੀਤ ਸਿੰਘ ਜੀ। ਵੀਰ ਜੀ, ਤੁਹਾਡਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਾਡੇ ਨਾਲ ਸਟੂਡੀਓ 'ਚ ਸ਼ਾਮਲ ਹੋਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਲ ਹੀ ਸਾਡੇ ਨਾਲ ਇਸ ਪੈਨਲ ਡਿਸਕਸ਼ਨ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਜੀ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ, ਇਸ ਦੇ ਉੱਤੇ ਇਤਿਹਾਸਕ ਪੱਖ ਦੇ ਉੱਤੋਂ ਰੌਸ਼ਨੀ ਪਾਉਣਗੇ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵੀਰ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹ ਸਵਾਲ ਪੁੱਛਣਾ ਚਾਹੂੰਗਾ ਕਿ ਇਹ ਫਿਲਮ ਜੋ ਮੌਜੂਦਾ ਸਿੱਖ ਸੰਘਰਸ਼ ਤੇ ਤੁਸੀਂ ਬਣਾਉਣ ਦਾ ਪ੍ਰਬੰਧ ਕੀਤਾ ਤੇ ਹੁਣ ਬਣ ਕੇ ਤਿਆਰ ਹੋ ਚੁੱਕੀ ਹੈ, ਇਹਦਾ ਸਭ ਤੋਂ ਪਹਿਲਾਂ ਤੁਹਾਨੂੰ ਖਿਆਲ ਕਿਵੇਂ ਆਇਆ ਕਿ ਇਹ ਫਿਲਮ ਇਦਾਂ ਦੇ ਇਸ ਵਿਸ਼ੇ ਦੇ ਉੱਤੇ ਬਣਾਈ ਜਾਵੇ? ਵੀਰ ਜੀ, ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਅਸੀਂ ਵਿਦੇਸ਼ਾਂ ਦੇ ਵਿੱਚ ਆ ਜਾਂਦੇ ਹਾਂ, ਪਰ ਇੱਕ ਆਪਣੀ ਕੌਮ ਦਾ ਦਰਦ, ਆਪਣੀ ਧਰਮ ਦਾ, ਆਪਣੇ ਪੰਜਾਬ ਦਾ ਦਰਦ ਸਾਡੇ ਸੀਨੇ ਦੇ ਵਿੱਚ ਹੁੰਦਾ ਹੈ। ਤੇ ਉਹੀ ਦਰਦ ਸਾਡੇ ਵਿੱਚ ਵੀ, ਅਸੀਂ ਵੀ 2-3 ਸਾਲ ਪਹਿਲਾਂ ਸਾਰੇ ਸਿੰਘਾਂ ਨੇ ਮਿਲ ਕੇ ਕਿ ਪੰਜਾਬ ਲਈ ਕੀ ਕੀਤਾ ਜਾਵੇ, ਤੇ ਫਿਰ ਵਿਚਾਰ ਕੀਤੇ ਕਿ ਆਪਾਂ ਪੰਜਾਬ ਦੇ ਵਿੱਚ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ, ਭਾਵੇਂ ਕਿ ਸ਼੍ਰੋਮਣੀ ਕਮੇਟੀ ਜਾਂ ਮੌਕੇ ਦੀਆਂ ਸਰਕਾਰਾਂ ਪੰਜਾਬ ਲਈ ਕੁਝ ਵੀ ਨਹੀਂ ਕਰ ਰਹੀਆਂ ਜੀ, ਆਪੋ ਆਪਣੇ ਪਿੰਡਾਂ ਦੇ ਵਿੱਚ ਧਾਰਮਿਕ ਟੀਚਾ ਰੱਖੀਏ ਅਤੇ ਉਹਨਾਂ ਦੀ 10,000 ਜਾਂ 15,000 ਰੁਪਏ ਤਨਖਾਹ ਹੋਵੇ ਅਤੇ ਉਹ 7 ਦਿਨ ਪਿੰਡ ਦੇ ਵਿੱਚ ਰਹਿ ਕੇ ਉੱਥੋਂ ਦੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਨ, ਬਜ਼ੁਰਗਾਂ ਨੂੰ, ਸਾਡੀਆਂ ਮਾਵਾਂ ਨੂੰ, ਸਾਡੀਆਂ ਭੈਣਾਂ ਨੂੰ ਸਿੱਖੀ ਬਾਰੇ ਦੱਸਣ ਅਤੇ ਜਿੰਨੀਆਂ ਵੀ ਬਿਮਾਰੀਆਂ ਨੇ, ਨਸ਼ਿਆਂ ਨੇ ਖਾ ਲਿਆ ਪੰਜਾਬ, ਗੰਦੀ ਰਾਜਨੀਤੀ ਨੇ, ਗੰਦੇ ਸੱਭਿਆਚਾਰ ਨੇ, ਕਿ ਜਾਗਰੂਕ ਕਰਨ। ਇੱਕ ਗੁਰਮੁਖ ਪਿਆਰਾ ਪੜ੍ਹਿਆ ਲਿਖਿਆ ਉਹਦੇ ਪਰਿਵਾਰ ਦਾ ਗੁਜ਼ਾਰਾ ਵੀ ਹੋਵੇਗਾ ਤੇ 10-15,000 ਰੁਪਇਆ ਜਾਂ 20,000 ਰੁਪਇਆ ਉਹਦੀ ਤਨਖਾਹ ਹੋਵੇ। ਇਸ ਕਰਕੇ ਅਸੀਂ ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਇਹ ਸੇਵਾ ਸ਼ੁਰੂ ਕੀਤੀ ਤੇ ਬਠਿੰਡੇ ਦੇ ਵਿੱਚ ਵੀ 1-2 ਪਿੰਡਾਂ ਦੇ ਵਿੱਚ ਸ਼ੁਰੂ ਕੀਤੀ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ। ਫਿਰ ਅਸੀਂ ਸੋਚਿਆ ਵੀ ਕਿਉਂ ਨਾ ਇਸ ਨੂੰ ਹੋਰ ਅੱਗੇ ਵਾਧਾ ਕੀਤਾ ਜਾਵੇ, ਇੱਕ ਲਹਿਰ ਬਣਾਈ ਜਾਵੇ। ਤੇ ਪੈਸੇ ਦੀ ਵੀ ਕਾਫੀ ਸਾਨੂੰ ਜੋ ਇਹਦੇ ਵਿੱਚ ਮੁਸ਼ਕਲ ਆਉਂਦੀ ਸੀ ਕਿ ਅਗਾਂਹ, ਕਿਉਂਕਿ ਸਾਰੇ ਕਮਾਈਆਂ ਕਰਨ ਵਾਲਿਆਂ ਕੋਈ 2 ਨੰਬਰ ਦਾ ਪੈਸਾ ਸਾਡੇ ਕੋਲ ਹੈ ਨਹੀਂਗਾ ਜੀ। ਤੇ ਫਿਰ ਗੁਰੂ ਮਹਾਰਾਜ ਜੀ ਨੇ ਆਪ ਹੀ ਕਿਰਪਾ ਕੀਤੀ, ਸਾਡੇ ਮਨ ਦੇ ਵਿੱਚ ਇਹ ਫੁਰਨਾ ਲਿਆਂਦਾ ਵੀ ਕਿਉਂ ਨਾ ਫਿਲਮ ਬਣਾਈ ਜਾਵੇ ਅਤੇ ਫਿਲਮ ਤੋਂ ਜਿਹੜੀ ਹੋਣ ਵਾਲੀ ਕਮਾਈ ਆ ਉਹ ਆਪਾਂ ਇਹ ਸੇਵਾ ਦੇ ਉੱਪਰ ਲਾਈਏ। ਤੇ ਸਾਡਾ ਪੋਸਟਰਾਂ ਦੇ ਉੱਪਰ ਵੀ ਲਿਖਿਆ ਹੈ, ਹਰ ਇੱਕ ਥਾਂ ਅਸੀਂ ਇਹ ਜਿੱਥੇ ਵੀ ਇੰਟਰਵਿਊ ਹੁੰਦੀ ਹੈ ਕਹਿੰਦੇ ਆ ਕਿ ਜਿਹੜੀ ਫਿਲਮ ਤੋਂ ਕਮਾਈ ਹੋਵੇਗੀ ਉਹਦਾ ਜੋ 50% ਆ ਉੱਥੇ ਪੰਜਾਬ ਦੇ ਵਿੱਚ ਜੋ ਇਹ ਸੇਵਾਵਾਂ ਚੱਲ ਰਹੀਆਂ ਨੇ ਉਹਨਾਂ ਤੇ ਖਰਚਿਆ ਜਾਵੇਗਾ। ਤੇ ਗੁਰੂ ਮਹਾਰਾਜ ਕਿਰਪਾ ਕਰਨ, ਜਿਹੜਾ ਪੈਸਾ ਬਚ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜੋ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਜਾਣਗੀਆਂ। ਤੇ ਜਿਹੜਾ ਤਤਕਾਲੀ ਕਾਰਨ ਬਣਿਆ ਉਹ ਇਹ ਬਣਿਆ ਕਿ ਇੱਕ ਪਿਛਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਲੈ ਕੇ ਫਿਲਮ ਆਈ ਸੀ 84, ਤੇ ਅਸੀਂ ਵੀ ਬੜੇ ਚਾਵਾਂ ਦੇ ਨਾਲ, ਤੁਸੀਂ ਵੀ ਗਏ ਹੋਵੋਗੇ ਦੇਖਣ, ਬੜੇ ਚਾਅ ਦੇ ਨਾਲ ਗਏ ਕਿ ਸਾਡੇ ਸੰਘਰਸ਼ ਦੀ, ਸੱਚ ਦੀ, 84 ਦੀ ਗੱਲ ਕੀਤੀ ਗਈ ਹੋਵੇਗੀ। ਪਰ ਜਦੋਂ ਬਾਹਰ ਆਏ ਅਸੀਂ, ਕਿੱਥੇ ਤਾਂ ਸਾਡੀਆਂ ਅੱਖਾਂ ਦੇ ਵਿੱਚ ਇਹ ਹੰਝੂ ਆਉਣੇ ਸੀ ਕਿ ਸੰਘਰਸ਼ ਦੇ ਨਾਲ ਸੰਬੰਧਿਤ ਜੋ ਜ਼ੁਲਮ ਹੋਇਆ ਉਹ ਫਿਲਮ ਦੇ ਵਿੱਚ ਦਿਖਾਇਆ ਗਿਆ, ਪਰ ਉਲਟਾ ਇਹ ਹੰਝੂ ਆਏ ਕਿ ਪੈਸੇ ਦੀ ਖਾਤਰ, ਵਪਾਰ ਦੀ ਖਾਤਰ, ਲੋਕਾਂ ਨੇ ਆਪਦਾ ਨਾਂ ਕਮਾਉਣ ਦੀ ਖਾਤਰ, ਕਿ ਸਾਡੇ ਸ਼ਹੀਦਾਂ ਨੂੰ, ਸੰਘਰਸ਼ ਨੂੰ ਦਾਅ ਤੇ ਲਾ ਕੇ ਕਿ ਇੱਕ ਇਹੋ ਜਿਹੀ ਫਿਲਮ ਬਣਾਈ ਕਿ ਇੱਕ ਸਧਾਰਨ ਪਰਿਵਾਰ ਦੀ ਕਹਾਣੀ ਲੈ ਕੇ ਜ਼ਮੀਨ ਦਾ ਝਗੜਾ ਹੁੰਦਾ ਹੈ ਅਤੇ ਫਿਰ ਉਹ ਖਾੜਕੂਆਂ ਦੇ ਵਿੱਚ ਚਲਿਆ ਗਿਆ, ਸੰਘਰਸ਼ ਦੇ ਵਿੱਚ ਚਲਿਆ ਗਿਆ, ਬੱਸਾਂ ਦੇ ਵਿੱਚ ਬੰਬ ਧਮਾਕੇ ਕਰਨ ਵਾਲੇ, ਜਾਂ ਕਹਿਣ ਦਾ ਮਤਲਬ ਕਿ ਸਾਡੇ ਜਿਹੜੇ ਸ਼ਹੀਦ ਹੋ ਗਏ, ਹਜ਼ਾਰਾਂ ਲੱਖਾਂ ਕਹਿ ਲਈਏ, ਕਿ ਉਹਨਾਂ ਦੀ ਕੁਰਬਾਨੀ ਨੂੰ ਉਹਦੇ ਵਿੱਚ ਰੋਲਿਆ ਗਿਆ। ਇੱਕ ਸਧਾਰਨ ਪਰਿਵਾਰ ਦੀ ਕਹਾਣੀ ਨੂੰ ਲੈ ਕੇ 84 ਦੇ ਨਾਲ ਉਹਨੂੰ ਉਹ ਜੋ ਦਰਸਾ ਦਿੱਤਾ ਕਿ 84 ਦੇ ਵਿੱਚ ਆਹ ਕੁਛ ਹੋਇਆ। ਸਾਡੇ ਮਨ ਦੇ ਵਿੱਚ ਆਇਆ ਕਿ ਭਾਈ ਜਿੰਦੇ ਸੁੱਖੇ ਵਰਗੇ ਐਡੇ ਮਹਾਨ ਯੋਧੇ ਜਿਨ੍ਹਾਂ ਨੇ ਸਮੇਂ ਦੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ, ਦਿੱਲੀ ਦੀਆਂ ਜੜ੍ਹਾਂ ਹਿਲਾਤੀਆਂ। ਤੇ ਦੂਜਾ ਉਹਨਾਂ ਨੇ ਕਿ ਸੂਰਮਾ ਉਹ ਹੁੰਦਾ ਜਿਹਦੀ ਕਿ ਦੁਸ਼ਮਣ ਵੀ ਤਾਰੀਫ ਕਰੇ। ਹਾਂਜੀ, ਜੇ ਮਰਵਾ ਦੇਖੋ ਦਿੱਲੀ ਦਾ ਪੁਲਿਸ ਕਮਿਸ਼ਨਰ, ਕਿ ਉਹ ਆਪ ਉਹਦੀ ਭਾਈ ਜਿੰਦੇ ਦੀ ਤਾਰੀਫ ਕਰ ਰਿਹਾ ਕਿ ਉਹ ਰੂਹਾਨੀ ਬੰਦਾ ਸੀ। ਮੈਂ ਉਹਦੇ ਦਰਸ਼ਨ ਕਰਨ ਗਿਆ ਜਦੋਂ ਜਿੰਦਾ ਦੁਬਾਰਾ ਫੜਿਆ ਗਿਆ। ਜੱਜ ਰੋਂਦਾ ਹੈ ਕਿ ਮੈਂ ਫਾਂਸੀ ਨਹੀਂ ਦੇਣੀ। ਤੇ ਅਹਿਮਦਾਬਾਦ ਦੇ ਜਦੋਂ ਥਾਣੇ ਦੇ ਵਿੱਚ ਜਿੰਦਾ ਬੰਦ ਸੀ ਤਾਂ ਉੱਥੇ ਦੇ ਜਿਹੜੇ ਪੁਲਿਸ ਕਮਿਸ਼ਨਰ ਸਨ, ਉਹਨਾਂ ਦੀਆਂ ਪਤਨੀਆਂ, ਉਹਨਾਂ ਦੇ ਬੱਚੇ, ਉਹ ਫੋਟੋਆਂ ਖਿਚਵਾਉਣ ਆਉਂਦੇ ਨੇ ਜਿੰਦੇ ਦੇ ਨਾਲ। ਤੇ ਕਿਹੋ ਜਿਹਾ ਉਹਦਾ ਮਿਲਾਪੜਾ ਸੁਭਾਅ ਸੀ। ਤੇ ਜੇ ਬੈਂਕ ਲੁੱਟੀ, ਸਭ ਤੋਂ ਵੱਡੀ ਜੋ ਬੈਂਕ ਡਕੈਤੀ ਹੋਈ ਆ ਬਿਨਾਂ ਗੋਲੀ ਚਲਾਏ, ਏਸ਼ੀਆ ਦੀ ਸਭ ਤੋਂ ਵੱਡੀ ਬੈਂਕ ਡਕੈਤੀ ਜੋ ਭਾਈ ਜਿੰਦੇ ਨੇ, ਤੇ 2 ਘੰਟਿਆਂ ਦੇ ਵਿੱਚ ਉਹਨੇ ਬੈਂਕ ਦੇ ਵਿੱਚ ਕਿੰਨਾ ਪਿਆਰ ਪਾਲਿਆ ਕਿ ਉੱਥੇ ਜਿਹੜੀਆਂ ਲੜਕੀਆਂ ਕੰਮ ਕਰਦੀਆਂ ਸੀ ਉਹ ਜਿੰਦੇ ਨੂੰ ਕਹਿ ਰਹੀਆਂ ਨੇ ਕਿ ਵੀਰੇ ਸਾਡਾ ਮੈਨੇਜਰ ਹੈ ਜੋ ਸਾਨੂੰ ਤੰਗ ਕਰਦਾ, ਜਾਂਦਾ ਹੋਇਆ ਇਹਨੂੰ ਘੂਰ ਕੇ ਜਾ। ਕਿ ਉਹ ਕਿਹੋ ਜਿਹੇ ਯੋਧੇ ਸਨ ਜਿਨ੍ਹਾਂ ਲੋਕ ਪਿਆਰ ਕਰਦੇ ਸਨ। ਅੱਜ ਵੀ ਯਾਦ ਕਰਦੇ ਆ ਅਕਾਲ ਤਖਤ ਸਾਹਿਬ ਵੱਲੋਂ ਕੌਮੀ ਸ਼ਹੀਦ ਦਾ ਖਿਤਾਬ, ਅਜਾਇਬ ਘਰ ਦੇ ਵਿੱਚ ਉਹਨਾਂ ਦੀ ਫੋਟੋਆਂ ਲੱਗੀਆਂ ਹੋਈਆਂ ਨੇ। ਤੇ ਅਕਾਲ ਤਖਤ ਸਾਹਿਬ ਦੇ ਉੱਪਰ 9 ਅਕਤੂਬਰ ਨੂੰ ਬਰਸੀ ਮਨਾਈ ਹੈ। ਐਡੇ ਵੱਡੇ ਯੋਧੇ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਕਿ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿ ਇਹਨਾਂ ਉੱਪਰ ਫਿਲਮ ਬਣਾਈ ਜਾਵੇ। ਜੀ ਵੀਰ ਜੀ, ਜਿਹੜਾ ਇਸ ਫਿਲਮ ਦਾ ਆਧਾਰ ਹੈਗਾ, ਤੁਸੀਂ ਆ ਸਾਰੀ ਸਟੋਰੀ ਦੱਸੀ ਹੈ, ਇਹ ਤੁਸੀਂ ਕਿੱਥੋਂ ਕੈਚ ਕੀਤਾ? ਮਤਲਬ ਇਹ ਤੁਸੀਂ ਉਹਨਾਂ ਦੇ ਘਰ ਪਰਿਵਾਰ ਨਾਲ ਬੈਠ ਕੇ ਗੱਲਬਾਤ ਕੀਤੀ ਹੈ ਜਾਂ ਇਹ ਸਾਰੀ ਸਟੋਰੀ ਜਿਹੜੀ ਸਕ੍ਰਿਪਟ ਲਿਖੀ ਹੈ ਫਿਲਮ ਦੀ, ਇਹ ਤੁਸੀਂ ਕਿੱਥੋਂ ਤਿਆਰ ਕੀਤੀ ਹੈ? ਹਾਂ ਵੀਰ ਜੀ, ਵੱਡੀ ਗੱਲ ਗੁਰੂ ਮਹਾਰਾਜ ਦੀ ਬਖਸ਼ਿਸ਼ ਕਿਰਪਾ ਕਿ ਅਸੀਂ ਤਾਂ ਸਧਾਰਨ ਬੰਦੇ ਹਾਂ। ਇੱਕ ਗੁਰੂ ਜੀ ਆਪ ਸੇਵਾ ਲੈ ਰਹੇ ਨੇ, ਅਸੀਂ ਕੋਈ ਸੋਚੀ ਸਮਝੀ ਜਾਂ ਕੋਈ ਜੁਗਤ ਲੜਾ ਕੇ ਸੇਵਾ ਨਹੀਂ ਕਰ ਰਹੇ। ਗੁਰੂ ਮਹਾਰਾਜ ਇਹ ਸੇਵਾ ਆਪ ਲੈ ਰਹੇ ਨੇ ਤੇ ਉਹਨਾਂ ਨੇ ਅੱਗੇ ਅੱਗੇ ਸਾਨੂੰ, ਜਿਸ ਤਰ੍ਹਾਂ ਤੁਹਾਨੂੰ ਮੈਂ ਤਾਜ਼ਾ ਦੱਸਾਂ, USA ਦੇ ਵਿੱਚ ਆਏ ਤੇ ਸਾਨੂੰ ਕੋਈ ਵੀ ਨਹੀਂ ਜਾਣਦਾ ਸੀ ਇੱਥੇ, ਨਾ ਕਿਸੇ ਨਾਲ ਕੋਈ ਰਿਸ਼ਤੇਦਾਰੀ। ਇੱਕ ਮਹਾਰਾਜ ਅੱਗੇ ਅਰਦਾਸ ਕਰਕੇ ਆ ਕਿ ਗੁਰੂ ਮਹਾਰਾਜ ਜੀ ਆਪਦੀ ਸੇਵਾ ਤੇ ਆਪਦੇ ਪਿਆਰਿਆਂ ਨੂੰ ਮਿਲਾਈ।
ਤੇ ਹੁਣ ਤੱਕ ਅਸੀਂ 15-20 ਦਿਨ ਹੋ ਗਏ ਤੇ ਮਹਾਰਾਜ ਨੇ ਉਹੋ ਜਿਹੇ ਪਿਆਰਿਆਂ ਨੂੰ ਮਿਲਾਇਆ ਜਿਨ੍ਹਾਂ ਨੂੰ ਮਿਲ ਕੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਆਸਟ੍ਰੇਲੀਆ ਬੈਠੇ ਹਾਂ ਜਾਂ USA ਬੈਠੇ ਹਾਂ। ਤੇ ਇਸੇ ਤਰ੍ਹਾਂ ਜਦੋਂ ਅਸੀਂ ਪੰਜਾਬ ਦੇ ਵਿੱਚ ਗਏ ਤਾਂ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਪੰਜਾਬੀ ਫਿਲਮ ਜਗਤ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਹੀ ਆ ਕਿ ਜੋ ਹੁਣ ਤੱਕ ਸ਼ਹੀਦਾਂ ਦੇ ਉੱਪਰ ਫਿਲਮਾਂ ਬਣੀਆਂ ਨੇ ਉਹ ਕਿਸੇ ਰਾਈਟਰ ਵੱਲੋਂ ਲਿਖੀਆਂ ਹੋਈਆਂ ਹੁੰਦੀਆਂ ਹਨ ਜਾਂ ਕੋਈ ਟੀਮ ਬੈਠ ਕੇ ਉੱਤੇ ਵਰਕ ਕਰਦੀ ਹੈ, ਕੰਮ ਕਰਦੀ ਹੈ, ਆਪਣੀ ਕਲਪਨਾ ਆਪਦੀ ਸੋਚ ਵੀ ਉਹਦੇ ਵਿੱਚ ਪਾ ਦਿੱਤੀ ਜਾਂਦੀ ਆ। ਪਰ ਇਹ ਪਹਿਲੀ ਵਾਰ ਹੋ ਰਿਹਾ ਕਿ ਜਿਹੜੇ ਸ਼ਹੀਦ ਹੋਏ ਨੇ ਭਾਈ ਜਿੰਦਾ ਤੇ ਸੁੱਖਾ, ਉਹਨਾਂ ਨੇ ਸਾਰੀ ਕਹਾਣੀ ਆਪਣੀ ਜੋ ਆਪਦੇ ਹੱਥੀਂ ਲਿਖੀ, ਸ਼ੁਰੂ ਤੋਂ ਲੈ ਕੇ ਕਿਵੇਂ ਸੰਘਰਸ਼ ਦੇ ਵਿੱਚ ਸ਼ਾਮਲ ਹੋਏ, ਕਾਲਜ ਦੇ ਵਿੱਚ ਕੀ ਹੋਇਆ, ਸੰਤਾਂ ਕੋਲ ਕਿਵੇਂ ਗਏ ਅਤੇ ਕੀ ਐਕਸ਼ਨ ਉਹਨੇ ਕਿਵੇਂ ਕੀਤੇ, ਕਿਵੇਂ ਸੇਵਾ ਕੀਤੀ, ਉਹਨਾਂ ਨੇ ਸਾਰੇ ਉਹ ਲਿਖਿਆ। ਤੇ ਉਹ ਚਿੱਠੀਆਂ ਤੇ ਉਹ ਕਿਤਾਬਾਂ ਵੀ ਮਾਰਕੀਟ ਦੇ ਵਿੱਚ ਨੇ, ਅਸੀਂ ਅੱਤਵਾਦੀ ਨਹੀਂ ਤੇ ਜੇਲ੍ਹ ਚਿੱਠੀਆਂ, ਉਹ ਚਿੱਠੀਆਂ ਪਰਿਵਾਰ ਦੇ ਕੋਲ ਵੀ ਪਈਆਂ ਨੇ ਸਾਰੇ। ਉਹ ਇਹ ਫਿਲਮ ਦੇ ਜਿਹੜੇ ਰਾਈਟਰ ਨੇ ਖੁਦ ਭਾਈ ਜਿੰਦਾ ਸੁੱਖਾ ਆਪ ਨੇ। ਪਹਿਲੀ ਵਾਰ ਬਹੁਤ ਵੱਡੀ ਕਹਿ ਸਕਦੇ ਹਾਂ ਕਿ ਫਿਲਮ ਜਗਤ ਨੂੰ ਜਾਂ ਸਾਡੇ ਇਤਿਹਾਸ ਨੂੰ ਬਹੁਤ ਵੱਡੀ ਇਹ ਦੇਣ ਹੈ ਭਾਈ ਜਿੰਦੇ ਸੁੱਖੇ ਦੀ ਵੀ ਕਿ ਇਹ ਫਿਲਮ ਦੇ ਰਾਈਟਰ ਖੁਦ ਆਪ ਨੇ। ਅਸੀਂ ਵੀ ਇਹੀ ਕੋਸ਼ਿਸ਼ ਕੀਤੀ ਹੈ ਕਿ ਆਉਣ ਵਾਲੀ ਸਦੀਆਂ ਤੱਕ ਦਾ ਇਤਿਹਾਸ ਹੈ ਤੇ ਇਹ ਤਾਂ ਕਿ ਆਉਣ ਵਾਲੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਸੇ ਫਿਲਮ ਵਾਲੇ ਨੇ ਫਿਲਮ ਨਹੀਂ ਬਣਾਈ ਜਾਂ ਕਿਸੇ ਲਿਖਾਰੀ ਨੇ ਫਿਲਮ ਨਹੀਂ ਲਿਖੀ ਹੈਗੀ, ਇਹ ਸ਼ਹੀਦ ਹੋਣ ਵਾਲੇ ਨੇ ਆਪਣੀ ਫਿਲਮ ਆਪ ਲਿਖੀ ਹੈ। ਤੇ ਉਸ ਆਧਾਰਿਤ ਦੇ ਬਾਕੀ ਪਰਿਵਾਰ ਨਾਲ, ਭਾਈ ਜਿੰਦੇ ਦੇ ਪਰਿਵਾਰ ਨਾਲ, ਭਾਈ ਸੁੱਖੇ ਦੇ ਪਰਿਵਾਰ ਦੇ ਨਾਲ ਤੇ ਹੋਰ ਵੀ ਉਹਨਾਂ ਦੇ ਸੰਗੀ ਸਾਥੀ ਜਿਨ੍ਹਾਂ ਨੂੰ ਜਾਣਕਾਰੀ ਸੀ ਤੇ ਉਹਨਾਂ ਤੋਂ ਸਾਰੀ ਹੋਰ ਵੀ ਗੱਲਾਂ ਲੈ ਕੇ ਇਸ ਫਿਲਮ ਦੇ ਵਿੱਚ ਇਸ ਤਰ੍ਹਾਂ ਦੀ ਜੋ ਕਹਾਣੀ ਹੈ ਉਹ ਤਿਆਰ ਕੀਤੀ ਹੈ ਜੀ। ਵੀਰ ਜੀ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ, ਜਿਵੇਂ ਤੁਸੀਂ ਪ੍ਰੋਡਿਊਸਰ ਹੈਗੇ ਹੋ ਤੇ ਇਹਦੇ ਵਿੱਚ ਫਿਲਮ ਨੂੰ ਬਣਾਉਣ ਲੱਗਿਆ, ਜਿਵੇਂ ਪਹਿਲਾਂ ਜਿਹੜੀਆਂ ਮੂਵੀਜ਼ ਆਈਆਂ ਨੇਗੀਆਂ 1984 ਸੀਗੀ, ਬਲੱਡ ਸਟਰੀਟ ਸੀ, ਕੌਮ ਦੇ ਹੀਰੇ ਸੀ, ਇਹਨਾਂ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਤੁਸੀਂ ਮੂਵੀ ਬਣਾਈ ਹੈ, ਤੁਹਾਨੂੰ ਇਹ ਬਣਾਉਣ ਦੇ ਸਮੇਂ ਕੋਈ ਔਕੜਾਂ ਆਈਆਂ ਹੋਣ ਜਾਂ ਤੁਸੀਂ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ 7 ਤਰੀਕ ਨੂੰ ਇਹਦੀ 7 ਅਗਸਤ ਨੂੰ ਇਹਦੀ ਤੁਸੀਂ ਰਿਲੀਜ਼ ਡੇਟ ਰੱਖੀ ਹੈ, ਉਦੋਂ ਸੈਂਸਰ ਬੋਰਡ ਦੇ ਵਿੱਚੋਂ ਪਾਸ ਕਰਵਾਉਣ ਦੇ ਸਬੰਧ ਦੇ ਵਿੱਚ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਕਿਵੇਂ ਇਹ ਰਿਲੀਜ਼ ਹੋ ਸਕੇਗੀ ਫਿਲਮ ਇਹ? ਹਾਂਜੀ ਵੀਰ ਜੀ, ਜਿੱਦਾਂ ਇਹ ਸੰਘਰਸ਼ ਤੇ ਮੂਵੀਆਂ ਬਣਦੀਆਂ ਨੇ ਆਪਾਂ ਸਾਰਿਆਂ ਨੂੰ ਪਤਾ ਕਿ ਇਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਕਾਫੀ ਸੈਂਸਰ ਬੋਰਡ ਵੱਲੋਂ ਵੀ ਪ੍ਰੋਬਲਮ ਆਉਂਦੀ ਆ। ਤੇ ਪਰ ਅਸੀਂ ਕੁਝ ਬਣਾਉਣ ਵੇਲੇ ਇਹ ਸੋਚਿਆ ਨਹੀਂ ਸੀ ਵੀ ਸੈਂਸਰ ਬੋਰਡ ਨੂੰ ਪਾਸ ਕਰੇ ਜਾਂ ਨਾ ਕਰੇ ਜੀ। ਸਾਡਾ ਇਹ ਸੀ ਕਿ ਸਾਡੇ ਸ਼ਹੀਦਾਂ ਦੀ ਕਹਾਣੀ ਸਾਂਭੀ ਜਾਵੇ। ਤੇ ਜਦੋਂ ਅਸੀਂ ਮੂਵੀ ਬਣਾਈ ਤਾਂ ਇਹ ਮਤਲਬ ਪਹਿਲਾਂ ਹੀ ਸੋਚ ਲਿਆ ਸੀ ਕਿ ਚਲੋ ਵਿਦੇਸ਼ਾਂ ਵਿੱਚ ਵੀ ਚੱਲ ਗਈ ਤੇ ਜਾਂ ਫਿਰ ਇੰਟਰਨੈਟ ਦੇ ਥਰੂ ਭਾਈ ਜਿੰਦੇ ਤੇ ਸੁੱਖੇ ਦੀ ਜਿਹੜੀ ਕਹਾਣੀ ਆ ਉਹ ਘਰ ਘਰ ਪਹੁੰਚੇ, ਜਿਹੜੀ ਮੇਨ ਗੱਲ ਸੀ। ਤੇ ਪਰ ਹੁਣ ਜਦੋਂ ਮੂਵੀ ਤਿਆਰ ਹੋ ਗਈ, ਤਿਆਰ ਹੁੰਦੇ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ, ਯਕੀਨਨ ਆਉਂਦੀਆਂ ਨੇ। ਇੱਕ ਕੋਈ ਆਮ ਵੀ ਮੂਵੀ ਬਣ ਰਹੀ ਆ ਉਹਨੂੰ ਵੀ ਆਉਂਦੀਆਂ ਨੇ, ਇਹ ਤਾਂ ਫਿਰ ਇੱਕ ਸੰਘਰਸ਼ ਦੇ ਉੱਤੇ ਮੂਵੀ ਸੀ। ਤੇ ਪਰ ਖੈਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿ ਸਾਰੀਆਂ ਮੁਸ਼ਕਲਾਂ ਔਕੜਾਂ ਦੇ ਵਿੱਚੋਂ ਲੰਘਦੇ ਹੋਏ ਜਦੋਂ ਮੂਵੀ ਤਿਆਰ ਹੋ ਗਈ, ਫਿਰ ਅਸੀਂ ਸੋਚਿਆ ਕਿ ਉਹਨਾਂ ਸੈਂਸਰ ਬੋਰਡ ਨੂੰ ਮੂਵੀ ਭੇਜੀ ਜਾਵੇ ਤੇ ਦੇਖਿਆ ਜਾਵੇ। ਵੈਸੇ ਮੂਵੀ ਸੈਂਸਰ ਬੋਰਡ ਨੂੰ ਭੇਜੀ ਹੋਈ ਆ, ਉੱਥੋਂ ਅਜੇ ਕੋਈ ਰਿਸਪੌਂਸ ਨਹੀਂ ਆਇਆ, ਪਰ ਸਾਨੂੰ ਇੱਕ ਵਿਸ਼ਵਾਸ, ਇੱਕ ਉਮੀਦ ਹੈ ਕਿ ਸੈਂਸਰ ਬੋਰਡ ਇਸ ਨੂੰ ਸ਼ਾਇਦ ਮਨਜ਼ੂਰੀ ਦੇ ਦੇਵੇ, ਕਿਉਂਕਿ ਸੈਂਸਰ ਬੋਰਡ ਦੇਖਦਾ ਵੀ ਇਹਨਾਂ ਨੇ ਮੂਵੀ ਕਿਉਂ ਬਣਾਈ ਹੈ, ਵੀ ਇਹਦਾ ਕੀ ਕਾਰਨ ਹੈ, ਇਹਨਾਂ ਨੂੰ ਕੀ ਇਹ ਪੈਸਿਆਂ ਦੀ ਲੋੜ ਆ ਜਾਂ ਇਹਨਾਂ ਨੇ ਕੋਈ ਵੋਟਾਂ ਇਕੱਠੀਆਂ ਕਰਨੀਆਂ ਨੇ ਜਾਂ ਕਿਸੇ ਨੂੰ ਭੜਕਾਉਣਾ ਚਾਹੁੰਦੇ ਨੇ। ਪਰ ਇਹ ਇੱਕ ਰੀਅਲ ਸਟੋਰੀ ਆ। ਇੱਕ ਭਾਈ ਜਿੰਦੇ ਤੇ ਸੁੱਖੇ ਨੇ ਜਿਸ ਤਰ੍ਹਾਂ ਉਹਨਾਂ ਦੀਆਂ ਚਿੱਠੀਆਂ ਮਾਰਕੀਟ ਦੇ ਵਿੱਚ ਹੈਗੀਆਂ ਨੇ, ਕਿਤਾਬ ਹੈਗੀ ਆ, ਇਹ ਸਾਰਾ ਮਤਲਬ ਉਹਦੇ ਬੇਸ ਤੇ ਵਰਕ ਕੀਤਾ ਹੋਇਆ ਇੱਕ, ਜਾਣੀ ਅਸੀਂ ਆਪਣੇ ਕੋਲ ਕੋਈ ਕਲਪਨਾ ਨਹੀਂ ਪਾਈ। ਤੇ ਅਸੀਂ ਕਹਿ ਸਕਦੇ ਹਾਂ ਵੀ ਦੇਖੋ ਇਹ ਜਿਹੜੀ ਮੂਵੀ ਸੰਘਰਸ਼ ਤੇ ਬਣੀ ਆ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ, ਅਸੀਂ ਜਾਣੀ ਕੋਈ ਆਪਣੇ ਵੱਲੋਂ ਜੋੜ ਕੇ ਕੋਈ ਗੱਲ ਨਹੀਂ ਕਹੀ, ਇੱਕ ਰੀਅਲ ਸਟੋਰੀ ਆ ਤੇ ਭਾਈ ਜਿੰਦੇ ਤੇ ਸੁੱਖੇ ਨੇ ਆਪ ਲਿਖੀ ਹੋਈ ਆ। ਇਹ ਸਾਡੀ ਇੱਕ ਦਲੀਲ ਆ ਜਿਹਦੇ ਤੇ ਸਾਨੂੰ ਥੋੜੀ ਜਿਹੀ ਉਮੀਦ ਆ। ਬਾਕੀ ਵਾਹਿਗੁਰੂ ਤੇ ਆਸ ਕਰਦੇ ਹਾਂ ਕਿ ਸਾਡੇ ਸ਼ਾਇਦ ਸਫਲਤਾ ਮਿਲੇ ਇਸ ਚੀਜ਼ ਦੇ ਵਿੱਚ ਵੀ ਜੀ। ਡਾਕਟਰ ਸਾਹਿਬ, ਮੈਂ ਹੁਣ ਅਗਲਾ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਕਿ ਜਿਹੜਾ ਇਹਦੇ 'ਚ ਮੀਡੀਆ ਦਾ ਰੋਲ ਹੁੰਦਾ, ਸੈਂਸਰ ਬੋਰਡ ਦਾ ਰੋਲ ਹੈ, ਮਤਲਬ ਜਿਹੜੀਆਂ ਪਿਛਲੀਆਂ ਮੂਵੀਜ਼ ਸੀਗੀਆਂ ਉਹਨਾਂ ਨੂੰ ਜਦੋਂ ਅਸੀਂ ਉਹਨਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਜਦੋਂ ਉਹਨਾਂ ਦੀ ਰਿਲੀਜ਼ ਡੇਟ ਦੀ ਗੱਲ ਸਾਹਮਣੇ ਆਈ ਉਹਦੇ ਲਈ ਪ੍ਰਚਾਰ ਸ਼ੁਰੂ ਕੀਤਾ ਪ੍ਰੋਡਿਊਸਰਸ ਨੇ, ਮੂਵੀਜ਼ ਦੀ ਸਾਰੀ ਟੀਮ ਨੇ, ਮਤਲਬ ਉਹਨੂੰ ਮੀਡੀਆ ਨੇ ਇਸ ਹਿਸਾਬ ਨਾਲ ਪੋਰਟਰੇ ਕੀਤਾ ਐਜ਼ ਮਤਲਬ ਐਂਟੀ ਇੰਡੀਆ ਕਹਿ ਲਓ। ਤੇ ਉਹਦੇ ਵਿੱਚ ਫਿਰ ਸੈਂਸਰ ਬੋਰਡ ਦਾ ਕੀ ਰੋਲ ਸੀਗਾ? ਮਤਲਬ ਉੱਥੇ ਹੀ ਉਹ ਮੂਵੀਜ਼ ਵੀ ਹੈਗੀਆਂ ਨੇਗੀਆਂ, ਆਪਣੇ ਸਰਸੇ ਦੇ ਜਿਹੜੇ ਸਾਧ ਹੈਗੇ ਆ ਉਹਨਾਂ ਦੀ ਮੂਵੀ ਸੀਗੀ ਤੇ ਮੈਸੇਂਜਰ ਆਫ ਗੋਡ, ਇੱਧਰ ਇਹ ਸਾਡੀਆਂ ਮੂਵੀ ਸੀਗੀਆਂ, ਉਹਨਾਂ ਦਾ ਕੀ ਰੋਲ ਸੀ? ਤੇ ਮਤਲਬ ਇਹਦੇ 'ਚ ਤੁਸੀਂ ਸੈਂਸਰ ਬੋਰਡ ਨੂੰ ਤੇ ਮੀਡੀਆ ਨੂੰ ਕਿਵੇਂ ਦੇਖਦੇ ਹੋਗੇ ਆਉਣ ਵਾਲੇ ਸਮੇਂ ਦੇ ਵਿੱਚ? ਮਤਲਬ ਤੁਹਾਨੂੰ ਕਿਵੇਂ ਲੱਗਦਾ ਇਹ ਮੂਵੀ ਰਿਲੀਜ਼ ਹੋਣ ਦੇ ਕਿੰਨੇ ਕੁ ਚਾਂਸਸ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ TV 84 ਦੇ ਸਟੂਡੀਓ 'ਚ ਵੀਰ ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ
ਜਿਹੜੇ ਕਿ ਐਡੀਲੇਡ ਆਸਟ੍ਰੇਲੀਆ ਦੇ ਵਾਸੀ ਨੇ ਔਰ ਜਿਨ੍ਹਾਂ ਨੇ ਸਤਿਗੁਰੂ ਦੀ ਬਖਸ਼ਿਸ਼ ਨਾਲ ਇਹ ਉਦਮ ਕੀਤਾ ਹੈ ਕਿ ਸਾਡੇ ਮੌਜੂਦਾ ਸੰਘਰਸ਼ ਦੇ ਮਹਾਨ ਨਾਇਕ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ, ਉਹਨਾਂ ਦੀ ਅਸਲ ਪ੍ਰੇਰਨਾ ਔਰ ਉਹਨਾਂ ਦੀ ਦੇਣ ਇਸ ਨੂੰ ਉਹ ਪਰਦੇ ਤੇ ਲਿਆ ਸਕਣ। ਔਰ ਅਸੀਂ ਇਸ ਗੱਲ ਦੇ ਲਈ ਇਹਨਾਂ ਵੀਰਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ। ਔਰ ਇਹ ਸਤਿਗੁਰੂ ਦੀ ਰਹਿਮਤ ਹੁੰਦੀ ਹੈ ਜਦੋਂ ਸਤਿਗੁਰੂ ਆਪਣਾ ਥਾਪੜਾ ਕਿਸੇ ਗੁਰਸਿੱਖ ਵੀਰ ਭੈਣ ਨੂੰ ਦੇ ਕੇ ਕਿਸੇ ਸੇਵਾ ਵੱਲ ਲਾ ਲੈਂਦੇ ਨੇ। ਇਤਿਹਾਸ ਵੈਸੇ ਜਦੋਂ ਅਸੀਂ ਪੰਜਾਬੀ ਦਾ ਇਹ ਸ਼ਬਦ ਇਤਿਹਾਸ ਜਿਹੜਾ ਹਿੰਦੀ ਜਾਂ ਸੰਸਕ੍ਰਿਤ ਚੋਂ ਆਇਆ ਹੈ ਤੇ ਇਸ ਦਾ ਮਤਲਬ ਹੈ ਇਤਿਹਾਸ, ਇਵੇਂ ਹੋਇਆ ਜੀ। ਤੇ ਹੁੰਦਾ ਕੀ ਹੈ, ਜਦੋਂ ਜਿਹੜਾ ਵਕਤ ਗੁਜ਼ਰ ਰਿਹਾ ਹੁੰਦਾ ਹੈ ਉਦੋਂ ਇਤਿਹਾਸ ਉਹੀ ਲਿਖਿਆ ਜਾ ਰਿਹਾ ਹੁੰਦਾ ਹੈ। ਜਿਵੇਂ ਅਫਰੀਕਾ ਦੀ ਇੱਕ ਪ੍ਰੋਵਰਬ ਹੈ ਜਾਂ ਕਹਾਣੀ ਹੈ ਕਿ ਜਦੋਂ ਸ਼ੇਰ ਤੇ ਸ਼ਿਕਾਰੀ ਉਹ ਆਪਸ ਦੇ ਵਿੱਚ ਘੁਲਦੇ ਨੇ, ਅਲਟੀਮੇਟਲੀ ਸ਼ਿਕਾਰੀ ਦੀ ਗੋਲੀ ਸ਼ੇਰ ਨੂੰ ਠੰਡਿਆ ਕਰ ਦਿੰਦੀ ਹੈ, ਪਰ ਇਤਿਹਾਸ ਸ਼ਿਕਾਰੀ ਲਿਖਦਾ ਹੈ। ਤੇ ਉਹ ਫਿਰ ਆਪਣੀ ਬਹਾਦਰੀ, ਮੈਂ ਮਚਾਨ ਕਿੰਨਾ ਉੱਚਾ ਰੱਖਿਆ ਸੀ, ਮੇਰਾ ਨਿਸ਼ਾਨਾ ਕਿੰਨਾ ਜ਼ਬਰਦਸਤ ਹੈ, ਸ਼ੇਰ ਮਾਰਿਆ ਗਿਆ ਹੁੰਦਾ, ਸ਼ੇਰ ਆਪਣੀ ਕਹਾਣੀ ਨਹੀਂ ਲਿਖਦਾ। ਸੋ ਅੱਜ ਜੇ ਅਸੀਂ ਪਿਛਲੇ ਲਗਭਗ 31 ਵਰਿਆਂ ਦਾ ਜੋ ਕੁਝ ਵੀ ਉੱਥੇ ਅਵੇਲੇਬਲ ਹੈ, ਅੱਜ ਤੁਸੀਂ ਬੁੱਕ ਸ਼ੈਲਫਸ ਦੇ ਉੱਤੇ ਦੇਖੋਗੇ, ਲਾਇਬ੍ਰੇਰੀਜ਼ 'ਚ ਕਿਤਾਬਾਂ ਦੇ ਹਵਾਲੇ ਨਾਲ ਹੋਏ, ਆਰਟੀਕਲਸ ਦੇ ਹਵਾਲੇ ਨਾਲ ਹੋਏ, ਫਿਲਮਾਂ ਦੇ ਹਵਾਲੇ ਨਾਲ ਹੋਏ, ਤਾਂ ਉਹ ਸ਼ਿਕਾਰੀ ਦੀ ਕਹਾਣੀ ਹੈ ਜੀ। ਸੋ ਮੈਂ ਸਮਝਦਾ ਹਾਂ ਵੀ ਦੂਸਰਾ ਪਾਰਟ ਇਤਿਹਾਸ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਅਸਲੀ ਇਤਿਹਾਸ ਉਦੋਂ ਲਿਖਿਆ ਜਾਂਦਾ ਹੈ ਜਦੋਂ ਕਰੰਟ ਦੌਰ ਦਾ ਜੋ ਚੱਲ ਰਿਹਾ ਉਹਦੀ ਗਰਦ ਜਾਂ ਉਹਦਾ ਕੱਟਾ ਸੈਟਲ ਹੋ ਜਾਂਦਾ ਜਾਂ ਬਹਿ ਜਾਂਦਾ ਥੱਲੇ। ਸੋ ਅਸੀਂ ਸਮਝਦੇ ਹਾਂ ਕਿ ਇਹ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜਾ ਐਫਰਟ ਖਾਸ ਤੌਰ ਤੇ ਪਰਦੇ ਦੇ ਹਵਾਲੇ ਨਾਲ ਸਾਡਾ ਹੱਕ ਇੱਕ ਬੜੀ ਰਿਕਾਰਡ ਬ੍ਰੇਕਿੰਗ ਲਾਈਨ ਸੀ। ਔਰ ਮੈਂ ਸਮਝਦਾ ਵੀ ਦੂਸਰੀ ਗੱਲ, ਜਦੋਂ ਅਸੀਂ ਫਿਲਮ ਇੰਡਸਟਰੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਇਹ ਇੱਕ ਮਹਿਜ਼ ਵਪਾਰ ਹੈ। ਇਹਦੇ 'ਚ ਪੈਸਾ ਕੋਈ ਲਾ ਰਿਹਾ ਹੁੰਦਾ ਹੈ, ਕਹਾਣੀ ਕਿਸੇ ਹੋਰ ਨੇ ਲਿਖੀ ਹੁੰਦੀ ਹੈ, ਡਾਇਰੈਕਟ ਉਹਨੂੰ ਕੋਈ ਕਰ ਰਿਹਾ ਹੁੰਦਾ ਹੈ, ਐਕਟ ਕੋਈ ਕਰ ਰਿਹਾ ਹੁੰਦਾ ਹੈ। ਸੋ ਇਹ ਮਹਿਜ਼ ਇੱਕ ਧਨਾਡਾਂ ਦਾ ਸ਼ੌਕ ਔਰ ਧਨਾਡਾਂ ਦੀ ਇਨਵੈਸਟਮੈਂਟ ਹੁੰਦੀ ਹੈ। ਪਰ ਜੇ ਕੋਈ ਐਸਾ ਮਾਹੌਲ ਬਣ ਜਾਏ ਜਿਹਦੇ 'ਚ ਕਿ ਤੁਹਾਡੇ ਪੈਸੇ ਵੀ ਬਣ ਸਕਦੇ ਹੋਣ ਤੇ ਗੱਲ ਵੀ ਬਾਹਰ ਆ ਸਕਦੀ ਹੋਏ, ਤੇ ਸਾਡਾ ਹੱਕ ਨੇ ਇਹ ਪਾਰਟ ਤੋੜਿਆ ਕਿ ਭਾਈ ਪੰਜਾਬੀ ਫਿਲਮਾਂ ਘਾਟੇ 'ਚ ਜਾਂਦੀਆਂ ਨੇ। ਸੋ ਇਹ ਇਕੱਲੀ ਪੰਜਾਬੀ ਫਿਲਮ ਨਹੀਂ ਸੀ, ਇਹ ਸਾਡੇ ਸੰਘਰਸ਼ ਦੀ ਫਿਲਮ ਵੀ ਸੀ। ਔਰ ਇੱਕ ਮਿੱਥ ਜਿਹੜੀ ਹੋਰ ਇਸ ਦੌਰ ਦੇ ਵਿੱਚ ਟੁੱਟੀ ਪਿਛਲੇ 2-3 ਸਾਲ 'ਚ, ਉਹ ਇਹ ਸੀ ਕਿ ਜੀ ਜੇ ਫਿਲਮ ਸੈਂਸਰ ਬੋਰਡ ਪਾਸ ਨਾ ਕਰੇ ਤੇ ਕੀ ਹੋਏਗਾ, ਸਾਰਾ ਕੁਝ ਡੁੱਬ ਜਾਏਗਾ। ਪਰ ਜਿੰਨੀ ਵੱਡੀ ਹੁਣ 4 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ ਔਰ 40 ਲੱਖ ਸਿੱਖ ਡਾਇਸਪੋਰਾ ਇੰਨੀ ਵੱਡੀ ਮਾਰਕੀਟ ਬਣ ਕੇ ਉੱਭਰੇ ਨੇ ਕਿ ਸਾਡਾ ਹੱਕ ਦੇ ਹਵਾਲੇ ਨਾਲ ਬੇਸ਼ੱਕ ਪੰਜਾਬ ਦੇ ਵਿੱਚ ਉਸ ਤੇ ਪਾਬੰਦੀਆਂ, ਡਿਲੇ, ਅਦਾਲਤਾਂ ਦੀ ਲੜਾਈ, ਪਰ ਉਸ ਨੇ ਪੈਸੇ ਬਣਾਏ। ਏਜੰਸੀਆਂ ਜਿਹੜੀਆਂ ਫਿਕਰਮੰਦ ਹੁੰਦੀਆਂ ਨੇ ਵੀ ਇਹ ਸੱਚੀ ਕਹਾਣੀ ਕਿਉਂ ਜਾ ਰਹੀ ਹੈ, ਉਹਨਾਂ ਨੇ ਉਹ 1984 ਦੇ ਨਾਂ ਥੱਲੇ, ਜਿਵੇਂ ਵੀਰ ਗੁਰਪ੍ਰੀਤ ਸਿੰਘ ਉਹਨਾਂ ਨੇ ਦੱਸਿਆ, ਇੱਕ ਫੇਕ ਕਰੈਕਟਰ ਖੜਾ ਕਰਕੇ ਸਾਡੀ ਮੂਵਮੈਂਟ ਨੂੰ ਡਿਸਗ੍ਰੇਸ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਇਹੀ ਨਹੀਂ ਵੀ ਸਰਕਾਰ ਐਕਸਟਰਾ ਮਾਈਲ ਗਈ ਉਹਨੂੰ ਚਲਾਉਣ ਦੇ ਲਈ, ਉਹਨੂੰ ਬੈਸਟ ਫਿਲਮ ਅਵਾਰਡ ਵੀ ਦਿੱਤਾ। ਸੋ ਇਹਦੇ ਉਲਟ ਅਸੀਂ ਦੇਖਦੇ ਹਾਂ ਵੀ ਬੇਸ਼ੱਕ ਜਿਵੇਂ ਕੌਮ ਦੇ ਰਾਖੇ ਜਾਂ ਇਸ ਦੌਰ ਦੇ ਵਿੱਚ ਜਿਹੜੀ ਹੁਣ ਜਿੰਦਾ ਮਾਸਟਰਮਾਈਂਡ ਜਿੰਦਾ ਸੁੱਖਾ ਫਿਲਮ, ਇਹਨਾਂ ਨੇ ਫੇਥ ਦੇ ਨਾਲ ਬਿਨਾਂ ਇਸ ਚਾਹਨਾ ਦੇ ਵੀ ਪੈਸੇ ਬਣਾਉਣੇ ਨੇ। ਔਰ ਇਹਨਾਂ ਦੇ ਸਾਹਮਣੇ ਵੀ ਡਾਇਸਪੋਰਾ ਸਿੱਖਾਂ ਦੀ ਮਾਰਕੀਟ ਹੈ। ਮਾਰਕੀਟ ਮੈਂ ਸ਼ਬਦ ਇਸ ਲਈ ਕਹਿ ਰਿਹਾ ਕਿ ਇਨ ਦਾ ਐਂਡ ਆਫ ਦਾ ਡੇ ਥੀਏਟਰਾਂ 'ਚ ਲੱਗਣੀ ਹੈ, ਦੂਜੇ 'ਚ ਜਾਣੀ ਹੈ। ਸੋ ਮੇਰਾ ਖਿਆਲ ਹੈ ਵੀ ਇਹਨਾਂ ਨੇ ਬਹੁਤ ਚੰਗਾ ਕੀਤਾ ਹੈ ਕਿ ਉਹਨਾਂ ਨੇ ਇੰਡੀਅਨ ਸੈਂਸਰ ਬੋਰਡ ਨੂੰ ਵੀ ਦੇ ਦਿੱਤਾ। ਇੱਕ ਤਾਂ ਇਹ ਹੈ ਕਿ ਜੇ ਉਹ ਬਲੌਕ ਕਰਦੇ ਨੇ, ਜਿਹਦੇ ਚਾਂਸ ਜ਼ਿਆਦਾ ਨੇ, ਫਿਰ ਇਹ ਹੁੰਦਾ ਕਿ ਉਹ ਸੱਚ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ, ਤੇ ਜੇ ਉਹ ਅਲਾਉ ਕਰਦੇ ਨੇ, ਇਹ ਉਸ ਤੋਂ ਵੀ ਬੈਟਰ ਗੱਲ ਹੋਏਗੀ ਕਿ ਸਾਡਾ ਵੱਡਾ ਹਿੱਸਾ ਪੰਜਾਬ ਦਾ ਜਿਨ੍ਹਾਂ ਤੱਕ ਇਹ ਗੱਲ ਪਹੁੰਚ ਸਕੇਗੀ। ਸੋ ਮੈਂ ਸਮਝਦਾ ਵੀ ਮੀਡੀਆ ਦੇ ਹਵਾਲੇ ਨਾਲ, ਔਰ ਮੈਂ ਇਹ ਦੁੱਖ ਨਾਲ ਹੀ ਕਹਿਣਾ ਚਾਹੁੰਦਾ ਇਹ ਗੱਲ ਵੀ ਕਿ ਸਾਡੀ ਕੌਮ 'ਚ ਪੜ੍ਹਨ ਲਿਖਣ ਦਾ ਸ਼ੌਕ ਨਹੀਂ। ਔਰ ਇਹੀ ਕਾਰਨ ਹੈ ਕਿ ਜੇ ਬਾਹਰ ਕੋਈ ਯਤਨ ਹੁੰਦਾ ਵੀ ਹੈ ਲਿਖਤੀ, ਕੋਈ ਚੰਗੇ ਆਰਟੀਕਲ ਜਾਂ ਦੂਜਾ, ਉਹ ਬਹੁਤ ਘੱਟ ਤੱਕ ਪਹੁੰਚਦੇ ਨੇ। ਇਹ ਫਿਲਮ ਇੱਕ ਐਸਾ ਮੀਡੀਆ ਹੈ ਜਿਹੜਾ ਵੱਡੀ ਆਡੀਅנס ਨੂੰ ਪ੍ਰਭਾਵਿਤ ਕਰਦਾ ਹੈ, ਉਹਦੇ ਨਾਲ ਜਜ਼ਬਾਤ, ਉਹਦੇ ਨਾਲ ਹਿਊਮਨ ਇੰਟਰਸਟ, ਉਸ ਦੇ ਨਾਲ ਇਤਿਹਾਸ ਦਾ ਸੰਭਾਲਿਆ ਜਾਣਾ। ਸੋ ਇਹ ਬਹੁਤ ਵਧੀਆ ਐਫਰਟ ਹੈ। ਔਰ ਮੈਂ ਸਮਝਦਾ ਹਾਂ ਕਿ ਬਾਕੀ ਇਹ ਗੁਰੂ ਦੀ ਆਪਣੀ ਬਖਸ਼ਿਸ਼ ਹੈ। ਸੱਚ ਤਾਂ ਅਖੀਰ ਸੱਚ ਹੁੰਦਾ ਹੈ ਔਰ ਉਹਨੇ ਬਾਹਰ ਨਿਕਲਣਾ ਹੁੰਦਾ ਹੈ, ਪਰ ਉਹਦੇ ਲਈ ਵੀ ਤੁਹਾਨੂੰ ਯਤਨ ਕਰਨਾ ਪੈਂਦਾ ਔਰ ਅਕਾਲ ਪੁਰਖ ਆਪ ਹੀ ਇਹ ਉਦਮ ਬਖਸ਼ਦੇ ਨੇ।
ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਸ ਵੇਲੇ ਭਾਰਤੀ ਏਜੰਸੀਆਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਇਹ ਸੱਚ ਬਾਹਰ ਆ ਰਿਹਾ। ਔਰ ਜਿਵੇਂ 31ਵੀਂ ਘੱਲੂਘਾਰਾ ਦੀ ਦੁਖਦ ਯਾਦ ਦੇ ਮੌਕੇ ਇੱਕਦਮ ਨਵੀਂ ਜਨਰੇਸ਼ਨ ਉੱਭਰੀ ਹੈ। ਹੁਣ ਜਦੋਂ ਕੋਈ ਵੀ ਗੱਲ ਕਰਦੇ ਨੇ ਇਸ 31ਵੀਂ ਯਾਦ ਤੋਂ ਬਾਅਦ, ਜਿਵੇਂ ਭਾਰਤੀ ਏਜੰਸੀਆਂ ਨੇ ਸਟੋਰੀਜ਼ ਪਲਾਂਟ ਕੀਤੀਆਂ, ਉਹਨਾਂ ਨੇ ਕਿਹਾ ਜੀ ਦੇਖੋ ਇਹ ਜਿੰਨੇ ਆਏ ਉੱਥੇ ਅੰਮ੍ਰਿਤਸਰ ਆਏ, ਦੂਜੇ ਆਏ, ਸਾਰੇ ਯੰਗ ਨੇ ਜਿਹੜੇ 90 ਤੋਂ ਬਾਅਦ ਪੈਦਾ ਹੋਏ। ਔਰ ਕੱਲ ਵੀ ਮੈਂ ਦੇਖ ਰਿਹਾ ਸੀ ਉਹਨਾਂ ਅਕਾਲੀਆਂ ਨੂੰ ਭਜਾਇਆ ਉੱਥੋਂ, ਟੋਰਾਂਟੋ ਤੋਂ, ਨਿਊਯਾਰਕ ਤੋਂ, ਵਰਜੀਨੀਆ, ਮੈਰੀਲੈਂਡ ਵੀ ਨਹੀਂ ਵੜਨ ਦਿੱਤਾ ਹੈ। ਔਰ ਜਿਹੜੀ ਗੱਲ ਕੱਲ ਦੀ ਮੈਂ ਦੇਖ ਰਿਹਾ ਸੀ ਆਊਟਲੁੱਕ ਦੀ ਸਟੋਰੀ ਜਾਂ ਕਿਸੇ ਹੋਰ ਦੀ ਵੀ, ਉਹਨਾਂ ਨੇ ਕਿਹਾ ਜਿਹੜੇ ਪ੍ਰੋਟੈਸਟ ਕਰਨ ਆਏ ਉਹ ਸਾਰੇ ਯੰਗ ਨੇ, ਉਹਨਾਂ 'ਚ 20 ਸਾਲ ਦਾ, ਕੋਈ 22 ਸਾਲ ਦਾ, ਵੀ ਮੈਜੋਰਿਟੀ ਆਫ ਯੰਗਸਟਰ। ਸੋ ਇਹ ਜਿਹੜਾ ਬਹੁਤ ਵੱਡਾ ਜਿਹੜਾ ਇਹ ਤਬਦੀਲੀ ਦਾ ਆਲਮ ਹੈ, ਇਹਦੇ 'ਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਸੋ ਮੈਂ ਅਗੇਨ ਐਮਫੇਸਾਈਜ਼ ਕਰਨਾ ਚਾਹੁੰਦਾ ਵੀ ਸਰਕਾਰਾਂ ਤੋਂ ਅਸੀਂ ਐਕਸਪੈਕਟ ਨਾ ਕਰੀਏ ਉਹ ਜਾਂ ਉਹਨਾਂ ਦੇ ਦੁਮ ਛੱਲੇ ਕੋਈ ਸਾਡੀ ਗੱਲ ਦੇਣਗੇ। ਹਾਂ, ਜਿਹੜੇ ਆਪਣੇ ਸਾਡੇ ਫੀਲਡ, ਸਾਡੇ ਵੀਰ ਭੈਣਾਂ ਇਸ ਪਾਸੇ ਐਫਰਟ ਕਰ ਰਹੇ ਨੇ, ਉਹਨਾਂ ਦੀ ਪੁੱਜ ਕੇ ਮਦਦ ਕਰੀਏ। ਬਹੁਤ ਵਾਰੀ ਇਹ ਹੁੰਦਾ ਅਸੀਂ ਘਰਾਂ 'ਚ ਬੈਠੇ ਗੱਲਾਂ ਕਰਦੇ ਹਾਂ, ਰਿਐਕਟ ਕਰਾਂਗੇ ਜੀ ਉਹਨੇ ਆਹ ਲਿਖਤਾ, ਉਹਨੇ ਆਹ ਕਹਿਤਾ, ਉਹ ਫਲਾਣੀ ਫਿਲਮ 'ਚ ਸਾਡਾ ਫਲਾਣਾ ਕੋਝਾ ਮਜ਼ਾਕ ਬਣਾ ਦਿੱਤਾ। ਉਹਦਾ ਜਵਾਬ ਰਿਐਕਟ ਕਰਨਾ ਨਹੀਂ ਹੈ, ਉਹਦਾ ਜਵਾਬ ਪ੍ਰੋਐਕਟ ਹੈ। ਔਰ ਜਿਹੜੇ ਲੋਕ ਇਸ ਪਾਸੇ ਆਏ ਨੇ ਉਹਨਾਂ ਦੀ ਜਿਹੜੀ ਹੈ ਖੁੱਲ੍ਹ ਕੇ ਹਮਾਇਤ ਕਰੀਏ। ਔਰ ਮੈਂ ਸਮਝਦਾ ਵੀ ਇਹ ਜਿੰਦਾ ਸੁੱਖਾ ਫਿਲਮ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਬੜਾ ਨੋਬਲ, ਇਹਨਾਂ ਦਾ ਬੜਾ ਭਲਾ ਯਤਨ ਹੈ। ਔਰ ਇਸ ਦੀ ਜਿਹੜੀ ਹੈ ਖੁੱਲ੍ਹ ਕੇ ਮਦਦ ਕੀਤੀ ਜਾਏ ਤਾਂ ਕਿ ਜਿਹੜੇ ਇਸ 'ਚ ਇਨਵੋਲਵ ਨੇ ਉਹ ਐਨਕਰੇਜ ਹੋਣ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੇ ਸਾਡੇ ਸੰਘਰਸ਼ ਦੇ ਨਾਇਕ ਨੇ, ਨਾਇਕਾਵਾਂ ਨੇ, ਉਹਨਾਂ ਨੂੰ ਜਿਹੜਾ ਇਤਿਹਾਸ ਦੇ ਲਈ ਵੀ ਸੰਭਾਲਿਆ ਜਾਏ ਔਰ ਆਪਣੀ ਜਿਹੜੀ ਯੰਗਰ ਜਨਰੇਸ਼ਨ ਹੈ ਉਹਦੇ ਪ੍ਰੇਰਨਾ ਸਰੋਤ ਦੇ ਤੌਰ ਤੇ ਵੀ ਫਿਲਮਾਂ ਦੇ ਰਾਹੀਂ ਸਾਹਮਣੇ ਲਿਆਂਦਾ ਜਾਏ। ਜੀ ਡਾਕਟਰ ਸਾਹਿਬ, ਵੀਰ ਜੀ ਇਸ ਮੂਵੀ ਦੀ ਸ਼ੂਟਿੰਗ ਸਾਰੀ ਪੰਜਾਬ 'ਚ ਹੋਈ ਹੈ ਜੀ? ਹਾਂਜੀ ਵੀਰ ਜੀ, ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਰੀਅਲ ਸਟੋਰੀ ਵਰਤੀ ਆ ਜੀ, ਉੱਥੇ ਨਾਲ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਉਹ ਲੋਕੇਸ਼ਨਾਂ ਵੀ ਉਹ ਲਈਆਂ ਜਾਣ ਜਿੱਥੇ, ਜਿਵੇਂ ਜਿਸ ਤਰ੍ਹਾਂ ਫਾਰ ਐਗਜ਼ਾਮਪਲ ਵੀ ਭਾਵੇਂ ਕਿ ਭਾਈ ਜਿੰਦੇ ਨੇ ਬੈਂਕ ਡਕੈਤੀ ਕਰ ਲਈ, 6.25 ਕਰੋੜ ਲੁੱਟਿਆ, ਪਰ ਅਸੀਂ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਉਹਨਾਂ ਨੇ ਪੈਸਾ ਲੁੱਟਿਆ ਵੀ ਤਾਂ ਕੌਮੀ ਕਾਰਜਾਂ ਵਾਸਤੇ ਜੀ, ਆਪਦੇ ਘਰਾਂ ਵਾਸਤੇ ਨਹੀਂ। ਤੇ ਇਸੇ ਕਰਕੇ ਅਸੀਂ ਭਾਈ ਜਿੰਦੇ ਦੇ ਅਸਲੀ ਘਰ ਗਦਲੀ ਪਿੰਡ ਦੇ ਵਿੱਚ, ਉਹੀ 84 ਵਾਲਾ ਪੁਰਾਣਾ ਘਰ ਹੈ, ਗਦਲੀ ਪਿੰਡ ਦੇ ਵਿੱਚ ਅਸਲੀ ਘਰੇ ਸ਼ੂਟਿੰਗ ਕੀਤੀ। ਜਿਵੇਂ ਜਿੰਦੇ ਦਾ ਪਰਿਵਾਰ ਦੇ ਸੀਨ ਨੇ ਉਹ ਸਾਰੇ ਜਿਸ ਤਰ੍ਹਾਂ ਵਿਚਰਦੇ ਰਹੇ ਨੇ। ਅਤੇ ਦੂਜਾ ਜੋ ਅਕਾਲ ਤਖਤ ਸਾਹਿਬ ਤੇ ਅਟੈਕ ਹੁੰਦਾਗਾ ਤਾਂ ਉਦੋਂ ਭਾਈ ਜਿੰਦੇ ਨੇ ਜਿਸ ਤਰ੍ਹਾਂ ਪਿੰਡ ਦੇ ਲੋਕਾਂ ਨੂੰ ਇਕੱਠੇ ਕੀਤਾ, ਤਾਂ ਉਹ ਇੱਕ ਹੈਰਾਨੀ ਵਾਲੀ ਹੋਰ ਵੀ ਗੱਲ ਹੈ, ਇੱਕ ਦਿਲਚਸਪ ਗੱਲ, ਕਿ ਉਹ ਲੋਕ ਜਿਹੜੇ 84 ਵੇਲੇ ਵੀ ਜਦੋਂ ਜਿੰਦੇ ਨੇ ਇਕੱਠੇ ਕੀਤੇ ਕਿ ਆਪਾਂ ਦਰਬਾਰ ਸਾਹਿਬ ਚੱਲਣਾ, ਤਾਂ ਉਦੋਂ ਵੀ ਸ਼ਾਮਲ ਸੀ। ਅਤੇ ਜਦੋਂ ਹੁਣ ਸ਼ੂਟਿੰਗ ਕੀਤੀ ਆ ਤਾਂ ਉਦੋਂ ਵੀ ਉਹ ਸ਼ੂਟਿੰਗ ਦੇ ਵਿੱਚ ਉਹ ਸੀਨ ਦੇ ਵਿੱਚ ਸੀ। ਤੇ ਉਹ ਕਹਿ ਰਹੇ ਸਨ ਕਿ ਵੀ ਸਾਨੂੰ ਇਦਾਂ ਲੱਗ ਰਿਹਾ ਕਿ ਉਹ 84 ਵਾਲਾ ਸਮਾਂ ਹੀ ਹੋਵੇ, ਕਿ ਸਾਨੂੰ ਇਹ ਜੋ ਐਕਟਰ ਆ ਨਵ ਬਾਜਵਾ ਬੜਾ ਸੋਹਣਾ ਆਰਟਿਸਟ ਹੈ ਤੇ ਬਿਲਕੁਲ ਜਿੰਦੇ ਨਾਲ ਇਹਦੇ ਹਾਵ ਭਾਵ ਮਿਲਦੇ ਨੇ, ਕਰੈਕਟਰ ਮਿਲਦਾ ਇਹਦਾ। ਤੇ ਉਹ ਕਹਿੰਦੇ ਸਾਨੂੰ ਇਦਾਂ ਲੱਗਦਾ ਕਿ ਜਿੰਦਾ ਜਿਵੇਂ ਦੁਬਾਰਾ ਸਾਡੇ ਪਿੰਡ ਦੇ ਵਿੱਚ ਆ ਗਿਆ ਹੋਵੇ। ਤੇ ਇਸ ਕਰਕੇ ਉਹ ਕੋਸ਼ਿਸ਼ ਕੀਤੀ ਆ ਕਿ ਉੱਥੇ, ਤੇ ਬਾਕੀ ਸ਼ੂਟਿੰਗ ਦਰਬਾਰ ਸਾਹਿਬ ਵੀ ਹੋਈ ਆ ਕੁਛ, ਤੇ ਸੰਤਾਂ ਦੇ ਸੀਨ ਨੇ 2-3 ਸੀਨ ਜੋ ਸੰਤਾਂ ਨੂੰ ਦਿਖਾਇਆ ਨਹੀਂ ਗਿਆ, ਪਰ ਉਹ ਸੀਨ ਭਾਈ ਜਿੰਦਾ ਸੰਤਾਂ ਕੋਲ ਜਾਂਦਾ, ਭਾਈ ਸੁੱਖਾ ਜਾਂਦਾ, ਉਹ ਕਿਵੇਂ ਬਦਲਦੇ ਨੇ। ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਆ ਕਿ ਨਹੀਂ, ਫਿਲਮਾਂ ਦੇ ਵਿੱਚ ਇਹ ਵੀ ਦਿਖਾਇਆ ਜਾਂਦਾ ਕਿ 84 ਦਾ ਅਟੈਕ ਹੋਇਆ ਤੇ ਸਿੱਖ ਜਜ਼ਬਾਤੀ ਹੋ ਕੇ ਉਹਨਾਂ ਨੇ ਹਥਿਆਰ ਚੁੱਕ ਲਏ, ਪਰ ਅਸੀਂ ਇਹ ਕੋਸ਼ਿਸ਼ ਕੀਤੀ ਆ ਦਿਖਾਉਣ ਦੀ ਕਿ ਭਾਈ ਜਿੰਦਾ ਤੇ ਸੁੱਖਾ 84 ਤੋਂ ਪਹਿਲਾਂ ਹੀ ਬਦਲ ਚੁੱਕੇ ਸਨ। ਸੰਤਾਂ ਕੋਲ ਗਏ, ਉਹ 83 ਦੇ ਵਿੱਚ 82 ਦੇ ਵਿੱਚ ਗਏ ਤੇ ਸੰਤਾਂ ਦੇ ਨਾਲ ਵਿਚਰਦੇ ਰਹੇ। ਸੰਤਾਂ ਨੇ ਉਹਨਾਂ ਨੂੰ ਪਹਿਲਾਂ ਹੀ ਚੇਂਜ ਕਰ ਦਿੱਤਾ ਸੀ, ਬਦਲ ਦਿੱਤਾ ਸੀ। ਇਹ ਨਹੀਂ ਕਿ ਉਹਨਾਂ ਨੇ ਜਜ਼ਬਾਤੀ ਹੋ ਕੇ ਹਥਿਆਰ ਚੁੱਕੇ, ਉਹ ਇੱਕ ਹਾਲਾਤ ਬਣ ਗਏ ਸੀ ਤਾਂ ਕਰਕੇ ਉਹਨਾਂ ਨੂੰ ਹਥਿਆਰ ਚੁੱਕਣੇ ਪਏ। ਤੇ ਬਾਕੀ ਸਿੱਖੀ ਦੇ ਜੋ ਜਜ਼ਬਾਤ ਨੇ, ਜੋ ਅਣਖ ਗੈਰ ਤੋਂ ਪਹਿਲਾਂ ਤੋਂ ਹੀ ਭਾਈ ਜਿੰਦੇ ਸੁੱਖੇ ਦੇ ਵਿੱਚ ਮੌਜੂਦ ਸੀ। ਤੇ ਬਾਕੀ ਸ਼ੂਟਿੰਗ ਚੰਡੀਗੜ੍ਹ ਏਰੀਆ ਦੇ ਵਿੱਚ, ਫਤਿਹਗੜ੍ਹ ਸਾਹਿਬ ਦੇ ਵਿੱਚ ਕੀਤੀ ਹੈ। ਇਹਨੂੰ ਸ਼ੂਟ ਕਰਨ ਦੇ ਵਿੱਚ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਹੋਰ ਪੱਖ ਤੋਂ ਤੁਹਾਨੂੰ ਕਿਸੇ ਟਾਈਪ ਦੀਆਂ ਔਕੜਾਂ ਦਾ ਜਾਂ ਕੋਈ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਉਹ ਤਾਂ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਨੇ ਕਿ ਬਗਾਨਿਆਂ ਨੇ ਤਾਂ ਕਰਨੀ ਕਰਨਾ, ਸਾਡੇ ਆਪਣਿਆਂ ਨੇ ਵੀ ਕੀਤਾ। ਕੋਈ ਉਹਦੇ ਚੋਂ ਕੁਝ ਦੱਸਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਜਿਸ ਤਰ੍ਹਾਂ ਫਤਿਹਗੜ੍ਹ ਸਾਹਿਬ ਅਸੀਂ ਸ਼ੂਟਿੰਗ ਕੀਤੀ ਸੀ, ਗੁਰੂ ਮਹਾਰਾਜ ਦੀ ਕਿਰਪਾ ਨਾਲ ਜੋ ਬੈਂਕ ਡਕੈਤੀ ਹੋਈ ਹੈ ਇਸ ਦੀ ਸਭ ਤੋਂ ਵੱਡੀ, ਉਹ ਲੰਗਰ ਹਾਲ ਦੇ ਵਿੱਚ ਅਸੀਂ ਉੱਥੇ ਲੰਗਰ ਹਾਲ ਇੱਕ ਟੋਡਰਮੱਲ ਸਰਾਂ ਦੇ ਪਿਛਲੇ ਪਾਸੇ, ਤੇ ਉਹਦੇ ਵਿੱਚ ਬੈਂਕ ਦਾ ਸੈੱਟ ਲਗਾਇਆ ਸੀ ਅਸੀਂ। ਸਾਰੇ ਬੈਂਕ ਜੋ ਲੁੱਟੀ ਸੀ ਉਹ ਦਿਖਾਈ ਆ, ਬੈਂਕ ਆਪ ਸੈੱਟ ਲਾਇਆ। ਤੇ ਉੱਥੇ ਅਸੀਂ ਟੋਡਰਮੱਲ ਸਰਾਂ ਦੇ ਨਾਲ ਇੱਕ ਰੋਡ ਹੈ, ਉੱਥੇ ਸ਼ੂਟਿੰਗ ਕਰ ਰਹੇ ਸੀ, ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਸੀ। ਉੱਥੋਂ ਵੀ ਸਾਨੂੰ ਗੁਰਦੁਆਰਾ ਸਾਹਿਬ ਦੀ ਜੋ ਮੈਨੇਜਮੈਂਟ ਉਹਨੇ ਰੋਕਿਆ ਕਿ ਤੁਸੀਂ ਇੱਥੇ ਸ਼ੂਟਿੰਗ ਨਹੀਂ ਕਰ ਸਕਦੇ।
ਜੀ ਅਸੀਂ ਕਿਹਾ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਕਰ ਹੀ ਨਹੀਂ ਰਹੇ, ਇਸ ਤਾਂ ਰੋਡ ਦੇ ਉੱਪਰ ਸਾਡੇ ਕੈਮਰੇ ਫਿੱਟ ਹੋ ਚੁੱਕੇ ਸਨ, ਲਾਈਟਾਂ ਫਿੱਟ ਹੋ ਚੁੱਕੀਆਂ ਹਨ, 2 ਤਾਂ ਸੀਨ ਹੁੰਦੇ ਆ ਫਿਲਮ ਦੀ ਸਾਰੀ ਦਿਹਾੜੀ ਦੇ ਵਿੱਚ। ਜੇ ਤੁਹਾਡੀ ਇੱਕ ਵਾਰੀ ਤੁਹਾਨੂੰ ਕੈਮਰੇ ਲਾਈਟਾਂ ਪੁੱਟਣੀਆਂ ਪੈ ਗਈਆਂ, ਅੱਧੀ ਦਿਹਾੜੀ ਗਈ, 2 ਲੱਖ ਰੁਪਇਆ ਤੁਹਾਡਾ ਗਿਆ। ਅਸੀਂ ਬਥੇਰੀਆਂ ਮਿਹਨਤਾਂ ਕੀਤੀਆਂ, ਸਾਨੂੰ ਰੋਡ ਦੇ ਉੱਪਰ ਤਾਂ ਕਰ ਲੈਣ ਦਿਓ, ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਕਰਦੇ। ਉਹ ਕਹਿੰਦੇ ਨਹੀਂ ਜੀ। ਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਨੇ, ਚਲੋ ਬਾਅਦ ਦੇ ਵਿੱਚ ਫਿਲਮ ਰਿਲੀਜ਼ ਹੋ ਜਾਂਦੇ ਤਾਂ ਸੰਗਤਾਂ ਦੇ ਸਾਹਮਣੇ ਇਹ ਮੁੱਦੇ ਜਿਹੜੇ ਲੈ ਕੇ ਆਵਾਂਗੇ। ਜੀ ਵਿਊਅਰਸ, ਅਸੀਂ ਇਸੇ ਮੁੱਦੇ ਦੇ ਉੱਤੇ ਦੁਬਾਰਾ ਗੱਲਬਾਤ ਜਾਰੀ ਰੱਖਾਂਗੇ। ਫਿਲਹਾਲ ਸਮਾਂ ਹੋ ਗਿਆ ਹੈ ਬ੍ਰੇਕ ਦਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।